ਅਸੀਂ ਇਹ ਗੱਲ ਕਰਦੇ ਪਏ ਸੀਗੇ ਕਿ ਉਸਮਾਨ ਜਿਹੜੇ ਸਾਡੇ ਕੀਪਰ ਨੇ ਉਸਮਾਨ ਖਾਨ ਉਹ ਟੁੱਲਬਾਜ਼ੀ ਜ਼ਿਆਦਾ ਕਰਦੇ ਨੇ ਤੇ ਇੱਥੇ ਰਿਜ਼ਵਾਨ ਦੀ ਬੜੀ ਕਮੀ ਮਹਿਸੂਸ ਹੋ ਰਹੀ ਹੈ। ਲੇਕਿਨ ਇੱਥੇ ਮਾਈਕ ਹੈਸਨ ਨੇ ਜਾਂਦੇ ਜਾਂਦੇ ਇੱਕ ਹਿੰਟ ਦੇਤਾ, ਉਹ ਕਹਿੰਦੇ ਨਾ ਪਰੇਸ਼ਾਨ ਹੀ ਕਰਤਾ ਸਾਰਿਆਂ ਨੂੰ, ਰਿਜ਼ਵਾਨ ਦੇ ਫੈਨਸ ਨੂੰ, ਕਿ ਜੀ ਜਿਹੜਾ ਵਿਨਿੰਗ ਕੰਬੀਨੇਸ਼ਨ ਰਿਹਾ ਟਰਾਈ ਸੀਰੀਜ਼ ਦਾ ਉਹਦੇ ਵਿੱਚ ਅਸੀਂ ਕੋਈ ਤਬਦੀਲੀ ਨਹੀਂ ਲਿਆਉਣਗੇ। ਤੇ ਇਹ ਗੱਲ ਕਰਨੀ ਚਾਹੀਦੀ ਸੀ ਕੋਚ ਨੂੰ। अच्छा कोच ने तो गल की कि विनिंग जो कंबीनेशन है 15 तकरीबन कहते हैं 15 फाइनल ने 2 स्पॉट ऐसिया ने जे उत्ते जेड़ा किसी ਨੂੰ ਵੀ ਜਿਹੜਾ ਨਾ ਲਿਆਇਆ ਜਾ ਸਕਦਾ ਹੈ। ਪਰ ਸਲਮਾਨ ਅਲੀ ਆਗਾ ਨੂੰ ਜਿਹੜਾ ਸਵਾਲ ਪੁੱਛਿਆ ਹੈ ਸਾਫੀ ਨੇ ਰਿਗਾਰਡਿੰਗ ਸ਼ਾਦਾਬ ਖਾਨ, ਤੇ ਦੇਖੋ ਬਾਕੀ ਕੋਈ ਪਲੇਅਰ ਜਿਹੜਾ ਨਾ ਨਹੀਂ ਹਿੱਲੇਗਾ। ਉਹਨਾਂ ਦੇ ਨਜ਼ਦੀਕ ਜਿਹੜੇ 15 ਨੇ 11 ਨੇ ਜਿਹੜਾ ਆਖਰੀ ਮੈਚ ਖੇਲਿਆ ਟਰਾਈ ਸੀਰੀਜ਼ ਦਾ ਫਾਈਨਲ, ਉਹਦੇ ਵਿੱਚ ਉਹ 11 ਦੇ 11 ਜਿਹੜੇ ਲੱਗ ਗਏ ਇੰਜ ਰਿਹਾ ਕਿ ਉਹਨਾਂ ਦੀਆਂ ਟਿਕਟਾਂ ਜਿਹੜੀਆਂ ਨਾ ਕੱਟੀਆਂ ਗਈਆਂ ਨੇ ਕੋਲੰਬੋ ਦੀਆਂ, ਤੇ ਉਹਨਾਂ ਨੂੰ ਜਿਹੜਾ ਨਾ ਰਿਫੰਡੇਬਲ ਨॉन ਰਿਫੰਡੇਬਲ ਜਿਹੜਾ ਨਾ ਟੂਰ ਦੇ ਉੱਤੇ ਭੇਜ ਦਿੱਤਾ ਗਿਆ। ਬਾਕੀ ਜਿਹੜੇ 5 ਪਲੇਅਰ ਨੇ 4 ਪਲੇਅਰ ਨੇ ਉਹਨਾਂ ਦੇ ਉੱਤੇ ਲੜਾਈ ਜ਼ਰੂਰ ਹੋਏਗੀ। ਤੇ ਮਾਈਕ ਹੈਸਨ ਨੂੰ ਹਜੇ ਅਗਰ ਤੁਸੀਂ ਦੇਖੋ 2 ਮਹੀਨੇ ਪਏ ਨੇ ਤੇ 2 ਮਹੀਨੇ ਬਹੁਤ ਜ਼ਿਆਦਾ ਹੁੰਦੇ ਨੇ। ਪਿਛਲੇ ਵਰਲਡ ਕੱਪ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਮੁਹੰਮਦ ਆਮਰ ਤੇ ਇਮਾਦ ਵਸੀਮ ਆਖਰੀ ਵਕਤ ਦੇ ਵਿੱਚ ਉਹਨਾਂ ਦੇ ਪਾਸਪੋਰਟ ਰੀਨਿਊ ਕਰਵਾਏ ਗਏ, ਫਿਰ ਉਹਨਾਂ ਦੀਆਂ ਟਿਕਟਾਂ ਕਟਾਈਆਂ ਗਈਆਂ, ਉਹਨਾਂ ਨੂੰ USA ਭੇਜਿਆ ਗਿਆ। ਤੇ ਪਾਕਿਸਤਾਨ ਦੇ ਕੁਝ ਵਿੱਚ ਕੁਝ ਵੀ ਹੋ ਸਕਦਾ, ਜਿਸ ਤਰ੍ਹਾਂ ਸ਼ਾਦਾਬ ਖਾਨ ਨੂੰ ਪਹਿਲਾਂ ਇੱਕ ਕੰਪੇਨ ਸ਼ੁਰੂ ਕੀਤੀ ਗਈ ਸੀ, ਕਪਤਾਨੀ ਦਿੱਤੀ ਜਾਏਗੀ, ਫਿਰ ਬਾਅਦ ਚ ਪਤਾ ਲੱਗਿਆ ਯਾਰ ਇਹ ਤਾਂ ਬਹੁਤ ਹੀ ਜ਼ਿਆਦਾ ਹੋ ਗਿਆ, ਇਹਨੂੰ ਐਜ਼ ਅ ਪਲੇਅਰ ਟੀਮ ਦੇ ਵਿੱਚ ਕਿਉਂ ਨਾ ਸ਼ਾਮਿਲ ਕੀਤਾ ਜਾਏ। ਤੇ ਸਲਮਾਨ ਅਲੀ ਆਗਾ ਕਿਉਂਕਿ ਅੰਡਰ ਕਪਤਾਨੀ ਵੀ ਖੇਲਦੇ ਨੇ ਇਸਲਾਮਾਬਾਦ ਯੂਨਾਈਟਿਡ ਦੇ ਵਿੱਚ। ਪਹਿਲੀ ਵਾਰੀ ਤਾਰੀਖ 'ਚ ਵੇਖਿਆ ਕਿ ਇੱਕ ਖਿਡਾਰੀ ਜਿਹੜਾ ਰੀਹੈਬ ਵਿੱਚ ਹੈ, ਜਿਹੜਾ ਇੰਜਰੀ ਦਾ ਸ਼ਿਕਾਰ ਹੈ, ਉਹ ਹਜੇ ਵੀ ਵਾਈਸ ਕੈਪਟਨ ਹੈ ਤੇ ਉਹਦੀਆਂ ਗੱਲਾਂ ਹੋ ਰਹੀਆਂ ਨੇ ਜੀ ਇਹਨੂੰ ਟੀਮ 'ਚ ਵਾਪਸ ਲਾਓ, ਇਹਦੇ ਬਗੈਰ ਸਾਡੀ ਟੀਮ ਚੱਲ ਹੀ ਨਹੀਂ ਸਕਦੀ। ਇਹ ਮਾਈਕ ਹੈਸਨ ਦੇ ਜ਼ਿਆਦਾ ਲਾਡਲੇ ਲੱਗ ਰਹੇ ਨੇ ਕਿ ਇਸਲਾਮਾਬਾਦ ਯੂਨਾਈਟਿਡ ਦੇ ਕਪਤਾਨ ਵੀ ਨਹੀਂ, ਜਾਂ ਕੋਈ ਹੋਰ ਵਜ੍ਹਾ ਹੋ ਸਕਦੀ ਹੈ? ਮੁਫਾਸਲ ਤੁਸੀਂ ਜ਼ਿਆਦਾ ਜਿਹੜੇ ਨਾ ਸਿਆਣੇ ਹੋ, ਤੁਹਾਨੂੰ ਪਤਾ ਹੈ ਕਿ ਪਾਕਿਸਤਾਨ ਦੇ ਵਿੱਚ PR ਦੇ ਤਾਲੁਕਾਤ ਜਿਹੜੇ ਹੁੰਦੇ ਨੇ ਉਹ ਕਿੰਨੇ ਅੱਛੇ ਹੁੰਦੇ ਨੇ। ਅਗਰ ਤੁਹਾਡੇ ਅੱਛੀ ਜਗ੍ਹਾ ਦੇ ਉੱਤੇ ਤਾਲੁਕਾਤ ਨੇ ਤਾਂ ਤਾਲੁਕਾਤ ਤੁਹਾਡੇ ਕੰਮ ਆਉਂਦੇ ਨੇ। 2023 ਤੋਂ ਲੈ ਕੇ ਹੁਣ ਤੱਕ ਚਾਹੇ ਉਹ ਵਰਲਡ ਕੱਪ ਹੋਵੇ, ਵਰਲਡ ਕੱਪ ਜਿਹੜਾ 50 ਹੁੰਦਾ ਸੀ ਉਹ ਚ ਡ੍ਰੌਪ ਹੋਏ, ਅਸਲ ਪ੍ਰੋਬਲਮ ਜਿਹੜਾ ਹੈ ਨਾ ਸ਼ਾਦਾਬ ਖਾਨ ਦਾ ਉਹਨਾਂ ਦੀ ਬੋਲਿੰਗ ਦਾ ਹੈ। ਤੇ ਸਾਦ ਮਸੂਦ ਨੂੰ ਤੁਸੀਂ ਬੋਲਿੰਗ ਕਰਦੇ ਦੇਖਿਆ ਹੈ ਏਸ਼ੀਆ ਕੱਪ, ਇਮਰਜਿੰਗ ਏਸ਼ੀਆ ਕੱਪ ਦੇ ਵਿੱਚ 2017 ਚੈਂਪੀਅਨਸ ਟਰਾਫੀ ਦੇ ਵਿੱਚ ਜਦੋਂ ਸ਼ਾਦਾਬ ਖਾਨ ਆਏ ਸੀ ਤਾਂ ਬੋਲਿੰਗ ਕਰ ਰਹੇ ਸੀ ਕਿ ਸਾਦ ਮਸੂਦ ਨੇ ਜਿਸ ਤਰ੍ਹਾਂ ਸੈਮੀਫਾਈਨਲ ਦੇ ਵਿੱਚ ਬੋਲਿੰਗ ਕਰਾਈ, ਅੱਗੇ ਰੱਖ ਕੇ ਰੌਂਗਨ ਵੀ ਉਹਦਾ ਤਗੜਾ ਹੈ, ਲੈਗ ਬ੍ਰੇਕ ਵੀ ਬੋਲਿੰਗ ਅੱਛੀ ਕਰਵਾਉਂਦੇ ਨੇ, ਫਾਈਨਲ ਦੇ ਵਿੱਚ ਵੀ ਉਹਨਾਂ ਨੇ 38 ਸਕੋਰ ਕੀਤੇ, ਬੈਟਿੰਗ ਵੀ ਕਰ ਲੈਂਦੇ ਨੇ, ਬੋਲਰ ਵੀ ਅੱਛੇ ਨੇ। ਤੇ ਸੁਪਰ ਓਵਰ ਦੇ ਵਿੱਚ ਮਾਂ ਸਦਾਕਤ ਨਾਲ ਲੜ ਕੇ ਉਸ ਲੜਕੇ ਨੇ ਕਿਹਾ ਕਿ ਮੈਂ ਜਿਹੜਾ ਨਾ ਸਟ੍ਰਾਈਕ ਕਰਾਂਗਾ, ਤੇ ਰਿਪਨ ਦਾ ਬਾਲ ਰਿਵਰਸ ਵੀ ਹੋ ਰਿਹਾ ਸੀ, ਅੱਛੀਆਂ ਯਾਰਕਰਾਂ ਮਾਰ ਰਿਹਾ ਸੀ ਤੇ 6 ਸਕੋਰ ਕਰਨਾ ਵੀ ਮੁਸ਼ਕਲ ਸੀ ਤੇ ਉਹਨੇ ਚੌਕਾ ਵੀ ਮਾਰਿਆ। ਤੇ ਇਹ ਜਿਹੜਾ ਹੁੰਦਾ ਨਾ ਕੌਨਫੀਡੈਂਸ, ਮਤਲਬ ਇਮਰਜਿੰਗ ਏਸ਼ੀਆ ਕੱਪ ਦਾ ਤੁਸੀਂ ਜਿਹੜਾ ਨਾ ਫਾਈਨਲ ਜਿੱਤਿਆ, ਤੇ ਇਹ 2-3 ਲੜਕੇ ਜ਼ਰੂਰ ਤੁਹਾਨੂੰ ਜਿਹੜਾ ਨਾ ਉਸ ਸਕੁਆਡ ਦੇ ਵਿੱਚੋਂ ਟੀਮ ਦੇ ਵਿੱਚ ਲੈਣੇ ਚਾਹੀਦੇ ਸੀ। ਤੇ ਮੇਰੇ ਖਿਆਲ 'ਚ ਸ਼ਾਦਾਬ ਨਾਲ ਅੱਛੀ ਚੁਆਇਸ ਤਾਂ ਜਿਹੜੀ ਹੈ ਉਹ ਲੜਕਾ ਜਿਹੜਾ ਸਾਦ ਮਸੂਦ ਹੈ, ਲੈਗ ਬ੍ਰੇਕ ਬੋਲਿੰਗ ਵੀ ਕਰਦਾ ਹੈ, ਥੱਲੇ ਆ ਕੇ ਜਿਹੜਾ ਨਾ ਬੈਟਿੰਗ ਵੀ ਕਰ ਲੈਂਦਾ ਹੈ। ਤੇ ਦੂਸਰਾ ਤੁਹਾਨੂੰ ਇੱਕ ਹੋਰ ਮਿਡਲ ਆਰਡਰ ਬੈਟਸਮੈਨ ਚਾਹੀਦਾ ਹੋਏਗਾ, ਫਿਰ ਤੁਸੀਂ ਤਜਰਬੇ ਵਾਸਤੇ ਚਲੇ ਜਾਓ, ਮਤਲਬ ਜਿਸ ਤਰ੍ਹਾਂ ਰਿਜ਼ਵਾਨ ਹੈ, ਰਿਜ਼ਵਾਨ ਨੂੰ ਟੀਮ ਦੇ ਵਿੱਚ ਰੱਖਿਆ ਜਾ ਸਕਦਾ ਹੈ। ਤੇ ਸ਼ਾਦਾਬ ਖਾਨ ਜਿਹੜਾ ਐਜ਼ ਅ ਬੈਟਸਮੈਨ ਹੈ ਨਾ, ਉਹ ਵੀ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਅੱਛੀਆਂ ਟੀਮਾਂ ਹੁੰਦੀਆਂ ਸੀ, ਮਤਲਬ ਠੀਕ ਹੈ ਬੰਗਲਾਦੇਸ਼ ਦੇ ਅਗੇਂਸਟ, ਜ਼ਿੰਬਾਬਵੇ ਦੇ ਅਗੇਂਸਟ ਦਾ ਸਕੋਰ ਕਰ ਲੈਂਦੇ ਨੇ, ਲੇਕਿਨ ਜਦੋਂ ਇੰਡੀਆ ਆਉਂਦਾ ਹੈ ਆਪਣੇ ਤੋਂ ਉੱਤੇ ਦੀ ਬੋਲਿੰਗ ਆਉਂਦੀ ਹੈ, ਤਗੜੀ ਬੋਲਿੰਗ ਆਉਂਦੀ ਹੈ, ਅੱਛੇ ਸਪਿਨਰਸ ਆਉਂਦੇ ਨੇ, ਤੇ ਉੱਥੇ ਉਹਨਾਂ ਦੀ ਬੈਟਿੰਗ ਵੀ ਜਿਹੜੀ ਹੈ ਨਾ ਕਰੰਬਲ ਕਰ ਜਾਂਦੀ ਹੈ, ਉਹ ਅੱਛੀ ਬੈਟਿੰਗ ਨਹੀਂ ਕਰ ਪਾਉਂਦੇ। ਬਿਲਕੁਲ। ਅੱਛਾ, ਜੇ ਗੱਲ ਕਰੀਏ ਅਸੀਂ ਬਿਗ ਬੈਸ਼ ਲੀਗ ਦੀ, ਇਹ ਸਾਡੇ ਜਿਹੜੇ ਖਿਡਾਰੀ ਖੇਡਣ ਜਾ ਰਹੇ ਨੇ ਬਾਬਰ, ਸ਼ਾਹੀਨ, ਰਿਜ਼ਵਾਨ, ਇਹ ਸੈਂਟਰਲ ਕੰਟਰੈਕਟ ਦੀ ਮੱਦ 'ਚ 50-60 ਲੱਖ ਰੁਪਏ ਕਮਾਉਂਦੇ ਨੇ, ਤੇ ਇਹ ਕੈਰੀਬੀਅਨ ਪ੍ਰੀਮੀਅਰ ਲੀਗ ਵੀ ਖੇਡਦੇ ਨੇ, ਇਹ ਬੰਗਲਾਦੇਸ਼ ਪ੍ਰੀਮੀਅਰ ਲੀਗ ਵੀ ਖੇਡਦੇ ਨੇ, ਤੇ ਜਿੰਨੀਆਂ ਵੀ ਲੀਗਸ ਨੇ ਖੇਡਦੇ ਨੇ। ਲੇਕਿਨ ਹੁਣ ਅੱਗੇ T20 ਵਰਲਡ ਕੱਪ ਆ ਰਿਹਾ, ਕੋਈ ਸਾਡਾ ਖਿਡਾਰੀ ਬਿਗ ਬੈਸ਼ ਵਿੱਚ ਇੰਜਰਡ ਹੋ ਗਿਆ ਤਾਂ ਅਸੀਂ ਤੇ ਸਰ ਫੜ ਕੇ ਬਹਿ ਜਾਂਗੇ ਕਿ ਸਾਡੇ ਨਾਲ ਹੋ ਗਿਆ, ਤੇ ਕੁਰਬਾਨੀ ਨਹੀਂ ਦੇ ਸਕਦੇ ਇੱਕ ਲੀਗ ਵਾਸਤੇ। ਦੇਖੋ ਮੁਫਾਜ਼ ਸਾਹਿਬ, ਮੁਹੰਮਦ ਰਿਜ਼ਵਾਨ ਨੂੰ ਤਾਂ ਤੁਸੀਂ T20 ਦੇ ਵਿੱਚ ਨਹੀਂ ਰੱਖਿਆ, ਉਹਨੂੰ ਕਪਤਾਨੀ ਤੋਂ ਵੀ ਹਟਾ ਦਿੱਤਾ ਗਿਆ। ਤੇ ਤੁਹਾਡੇ ਜਿਹੜੇ ਪਲਾਨਸ ਹੈ ਵੀ ਮੈਂ ਤੁਹਾਨੂੰ ਦੱਸ ਦਵਾਂ, ਅਸੀਂ ਜਿੰਨਾ ਮਰਜ਼ੀ ਇੱਥੇ ਜਿਹੜਾ ਨਾ ਕੰਬੀਨੇਸ਼ਨ ਦੇ ਵਿੱਚ ਰਿਜ਼ਵਾਨ ਨੂੰ ਕਹੀਏ ਕਿ ਪਾਕਿਸਤਾਨ ਦਾ ਬੈਸਟ ਵਿਕਟ ਕੀਪਰ ਬੱਲੇਬਾਜ਼ ਤੁਹਾਨੂੰ ਟੀਮ 'ਚ ਹੋਣਾ ਚਾਹੀਦਾ, ਤੇ ਮੈਨੂੰ ਲੱਗਦਾ ਨਹੀਂ ਕਿ ਰਿਜ਼ਵਾਨ ਨੂੰ ਟੀਮ 'ਚ ਲਿਆਇਆ ਜਾ ਸਕਦਾ, ਲਿਆਣਗੇ। ਤੇ ਦੂਜੀ ਗੱਲ ਜਿਹੜੀ ਬਿਗ ਬੈਸ਼ ਦੀ ਤੁਸੀਂ ਕਿਹਾ, ਇਹਦੇ ਵਿੱਚ ਇੱਕ ਹੀ ਪਲੇਅਰ ਐਸਾ ਲੱਗਦਾ ਜਿਹਦੇ ਵਰਕ ਲੋਡ ਮੈਨੇਜਮੈਂਟ ਨੂੰ ਮੈਨੂੰ ਲੱਗਦਾ ਕਿ ਮੈਨੇਜ ਕਰਨਾ ਚਾਹੀਦਾ, ਜਿਹੜਾ ਕਿ ਇੰਜਰੀ ਪ੍ਰੋਨ ਵੀ ਹੈ, ਪਹਿਲਾਂ ਵੀ ਉਹਨੂੰ ਇੰਜਰੀ ਹੋ ਚੁੱਕੀ ਹੈ, ਉਹ ਸ਼ਾਹੀਨ ਸ਼ਾਹ ਅਫਰੀਦੀ ਹੈ। 2 ਟੈਸਟ ਮੈਚ ਉਹਨੇ ਅਗੇਂਸਟ ਸਾਊਥ ਅਫਰੀਕਾ ਵੀ ਖੇਲੇ, ਉਸ ਤੋਂ ਪਹਿਲਾਂ ਵੀ ਉਹ ਜਿਹੜਾ ਨਾ ਲਗਾਤਾਰ ਕ੍ਰਿਕਟ ਖੇਲਦੇ ਆ ਰਹੇ ਨੇ। ਹੁਣੇ ਥੋੜੀ ਜਿਹੀ ਉਹਨਾਂ ਨੂੰ ਰੈਸਟ ਮਿਲੀ ਹੈ, ਟਰਾਈ ਸੀਰੀਜ਼ ਦੇ ਵਿੱਚ 2-3 ਮੈਚਾਂ ਦੇ ਵਿੱਚ ਉਹ ਇੰਜਰੀ ਦੀ ਵਜ੍ਹਾ ਨਾਲ ਨਹੀਂ ਖੇਲੇ, ਤੇ ਉਹਨੂੰ ਮੇਰਾ ਖਿਆਲ ਹੈ ਕਿ ਪ੍ਰੋਟੈਕਟ ਕਰਨਾ ਚਾਹੀਦਾ, ਸਾਡਾ ਮੇਨ ਸਟ੍ਰਾਈਕ ਬੋਲਰ ਹੈ। ਦੂਜਾ ਜਿਹੜਾ ਬਾਬਰ ਆਜ਼ਮ ਹੈ, ਬਾਬਰ ਆਜ਼ਮ ਨੂੰ ਤਾਂ ਦੇਖੋ ਕ੍ਰਿਕਟ ਚਾਹੀਦੀ ਹੈ। ਦਸੰਬਰ ਦੇ ਵਿੱਚ ਸਾਡੇ ਕੋਲ ਕੋਈ ਕ੍ਰਿਕਟ ਨਹੀਂ, ਪੂਰਾ ਮਹੀਨਾ ਜਿਹੜਾ ਨਾ
ਪਲੇਅਰ ਜਿਹੜੇ ਨਾ ਪਾਕਿਸਤਾਨੀ ਜਿਹੜੀ ਜ਼ਿੰਮੇਵਾਰੀਆਂ ਉਹਦੇ ਵਿੱਚ ਨਹੀਂ ਸ਼ਾਮਲ ਰਹਿਣਗੇ। ਤੇ ਇਸ ਦੌਰਾਨ ਅਗਰ ਬਿਗ ਬੈਸ਼ ਨੂੰ ਇੱਕ ਅੱਛੀ ਲੀਗ ਸਮਝਦਾ ਹੈ। ਮੈਂ IPL ਨੂੰ ਵੀ ਜ਼ਿਆਦਾ ਰੇਟ ਕਰਦਾ ਕਿਉਂਕਿ ਕੰਪੀਟੀਟਿਵ ਕ੍ਰਿਕਟ ਹੁੰਦੀ ਹੈ। ਇੱਥੇ ਦੇ ਜਿਹੜੇ ਵੈਨਿਊਜ਼ ਨੇ ਉੱਥੇ ਜਿਹੜੇ ਸਾਡੇ ਬੱਲੇਬਾਜ਼ ਨੇ, ਖਾਸ ਕਰ ਰਿਜ਼ਵਾਨ ਹੋਵੇ, ਬਾਬਰ ਹੋਵੇ, ਸ਼ਾਦਾਬ ਨੂੰ ਵੀ ਆਪਣੇ ਆਪ ਨੂੰ ਮਨਵਾਉਣ ਦਾ ਮੌਕਾ ਮਿਲੇਗਾ ਕਿਉਂਕਿ ਉਹ ਵੀ ਫਸਟ ਕਲਾਸ ਦੀ ਕੋਈ ਅੱਛੀ ਪਰਫਾਰਮੈਂਸ ਨਹੀਂ ਦੇ ਸਕੇ। ਤੇ ਅੱਛੀਆਂ ਪਿੱਚਾਂ ਹੁੰਦੀਆਂ, ਬਾਉਂਸੀ ਪਿੱਚਾਂ ਹੁੰਦੀਆਂ ਨੇ, ਕਦੀ ਘਾਹ ਹੁੰਦਾ ਪਿੱਚ ਦੇ ਉੱਤੇ, ਕਦੀ ਬੈਟਿੰਗ ਪਿੱਚ ਹੁੰਦੀ ਤੇ ਵੈਰਾਈਟੀ ਬਹੁਤ ਜ਼ਿਆਦਾ ਹੈ। ਤੇ ਉੱਥੇ ਦੇ ਜਿਹੜੇ ਪਲੇਅਰਸ ਨੇ ਖਾਸ ਕਰ ਆਸਟ੍ਰੇਲੀਆ ਦੇ, ਉਹਨਾਂ ਦਾ ਜਿਹੜਾ ਫਿਟਨੈਸ ਲੈਵਲ ਤੇ ਜਿਹੜਾ ਪ੍ਰੋਫੈਸ਼ਨਲਿਜ਼ਮ ਹੈ ਉਹ ਬਹੁਤ ਹੀ ਅਪ ਟੂ ਦੀ ਮਾਰਕ ਹੈ। ਤੇ ਉੱਥੇ ਜਦੋਂ ਬਾਬਰ, ਰਿਜ਼ਵਾਨ ਖੇਡਣਗੇ ਤੇ ਵਰਲਡ ਕੱਪ ਤੋਂ ਪਹਿਲਾਂ ਸਾਨੂੰ ਜ਼ਰੂਰਤ ਹੈ ਬਾਬਰ ਆਜ਼ਮ ਦੀ ਕਿ ਉਹਨਾਂ ਦਾ ਟੱਚ ਵਾਪਸ ਆਵੇ। ਤੇ ਦੂਸਰਾ ਜਿਹੜਾ ਹਸਨ ਅਲੀ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਵੀ ਤੁਹਾਡੇ ਪਲਾਨ ਦੇ ਵਿੱਚ ਹੁਣੇ ਨਹੀਂ ਨੇ, ਉਹਨਾਂ ਨੂੰ ਵੀ ਤੁਸੀਂ ਡ੍ਰੌਪ ਕੀਤਾ ਹੋਇਆ। ਹਸਨ ਖਾਨ ਇੱਕ ਲੜਕਾ ਹੈ, ਉਹ ਤਾਂ ਪਾਕਿਸਤਾਨ ਦੀ ਟੀਮ ਦੇ ਵਿੱਚ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦੇ। ਤੇ ਰਹੀ ਪੈਸੇ ਦੀ ਗੱਲ, ਤੇ ਪੈਸਾ ਕਮਾਣਾ ਜਿਹੜਾ ਹੈ ਨਾ ਪਲੇਅਰ ਦਾ ਬੁਨਿਆਦੀ ਹੱਕ ਹੈ। ਡਿਊਟੀ ਜਿਹੜੀ ਨੈਸ਼ਨਲ ਡਿਊਟੀ ਤੁਹਾਡੀ ਪ੍ਰਾਇੋਰਟੀ ਹੈ, ਉਹ ਮੈਂ ਤੁਹਾਨੂੰ ਦੱਸ ਦਿੱਤਾ ਕਿ ਇੱਕ ਬਾਬਰ ਹੀ ਇੱਕ ਐਸਾ ਪਲੇਅਰ ਹੈ ਤੇ ਸ਼ਾਹੀਨ ਸ਼ਾਹ ਅਫਰੀਦੀ। ਬਾਬਰ ਨੂੰ ਕ੍ਰਿਕਟ ਦੀ ਜ਼ਰੂਰਤ ਹੈ, ਸ਼ਾਹੀਨ ਸ਼ਾਹ ਅਫਰੀਦੀ ਨੂੰ ਰੈਸਟ ਦੀ ਜ਼ਰੂਰਤ ਸੀ। ਤੇ ਪੈਸਾ ਹਰ ਪਲੇਅਰ ਦੀ ਜ਼ਰੂਰਤ ਹੈ, ਉਹਨੂੰ ਕਮਾਉਣਾ ਚਾਹੀਦਾ ਹੈ। ਤੇ ਅਗਰ BBL ਦੀ ਗੱਲ ਕਰੀਏ, ਬਿਗ ਬੈਸ਼ ਦੀ ਗੱਲ ਕਰੀਏ, ਤੇ ਜਿਹੜੀ ਬਾਬਰ ਦੀ ਫੈਨ ਫੋਲੋਇੰਗ ਹੈ, ਰਿਜ਼ਵਾਨ ਦੀ ਫੈਨ ਫੋਲੋਇੰਗ ਹੈ, ਸ਼ਾਹੀਨ ਸ਼ਾਹ ਅਫਰੀਦੀ ਦੀ ਫੈਨ ਫੋਲੋਇੰਗ ਹੈ, ਹਸਨ ਅਲੀ ਦੀ, ਤੇ ਇਹ ਬਿਗ ਬੈਸ਼ ਨੂੰ ਵੀ ਫਾਇਦਾ ਹੋਏਗਾ ਕਿਉਂਕਿ ਇੰਡੀਅਨ ਕ੍ਰਿਕਟਰ ਜਿਹੜੇ ਨਾ ਬਿਗ ਬੈਸ਼ ਦੇ ਵਿੱਚ ਜਾ ਕੇ ਖੇਡਦੇ ਨਹੀਂ। ਤੇ ਅਗਰ ਇੰਡੀਅਨ ਨੂੰ ਛੱਡ ਦਈਏ ਤੇ ਉਸ ਤੋਂ ਬਾਅਦ ਅਗਰ ਸਭ ਤੋਂ ਜ਼ਿਆਦਾ ਫੈਨ ਫੋਲੋਇੰਗ ਕਿਸੇ ਟੀਮ ਦੀ ਬਣਦੀ ਹੈ ਤਾਂ ਪਾਕਿਸਤਾਨ ਦੀ। ਜੇ ਗੱਲ ਕੀਤੀ ਜਾਏ ਇੰਡੀਆ ਤੇ ਜਿਹੜਾ ਜਨੂਬੀ ਅਫਰੀਕਾ ਦਾ ਦੂਜਾ ਵਨਡੇ ਕੱਲ ਖੇਡਿਆ ਜਾਏਗਾ, ਲੇਕਿਨ ਉਸ ਤੋਂ ਪਹਿਲਾਂ ਜਿਹੜਾ ਪਹਿਲਾ ODI ਸੀਗਾ ਉਹ ਬੜਾ ਹੀ ਸਨਸਨੀਖੇਜ਼ ਬਣ ਗਿਆ ਤੇ 17 ਰਨਸ ਤੋਂ ਸ਼ਿਕਸਤ ਦਿੱਤੀ ਇੰਡੀਆ ਨੇ। ਤੇ ਅਸੀਂ ਗੱਲ ਕੀਤੀ ਜਾਏ ਟਾਰਗੇਟ ਦੇ, 350 ਰਨ ਦਾ ਟਾਰਗੇਟ ਸੀਗਾ, ਜਿੰਦੇ ਤਾਕੂ ਵਿੱਚ 332 ਰਨ ਬਣਾ ਸਕੇ ਜਨੂਬੀ ਅਫਰੀਕਾ ਦੀ ਟੀਮ। ਕਾਰਬਨ ਬੋਸ਼ ਸ਼ਾਨਦਾਰ ਖੇਡੇ ਨੇ, 67 ਰਨ ਦੀ ਉਹਨਾਂ ਨੇ ਇਨਿੰਗਸ ਖੇਡੀ ਹੈ ਤੇ ਲੱਗਦਾ ਪਿਆ ਸੀਗਾ ਕਿ ਜਨੂਬੀ ਅਫਰੀਕਾ ਮੈਚ ਜਿੱਤ ਸਕਦਾ ਹੈ। ਤੇ ਤੁਹਾਡੀ ਨਜ਼ਰ ਵਿੱਚ ਕਿੱਥੇ ਉਹਨਾਂ ਨੇ ਕੋਈ ਟੈਕਨੀਕਲ ਗਲਤੀ ਕੀਤੀ ਜਿਸ ਦੀ ਵਜ੍ਹਾ ਤੋਂ ਹਾਰ ਗਏ? ਦੇਖੋ, ਜਦੋਂ 350 ਤੁਹਾਡੇ ਉੱਤੇ ਲੱਗ ਜਾਵੇ ਨਾ, ਜਿਹੋ ਜੀ ਮਰਜ਼ੀ ਪਿੱਚ, ਬਹੁਤ ਹੀ ਅੱਛੀ ਪਿੱਚ ਸੀ, ਰਾਂਚੀ ਦੀ ਬਾਲ ਬੱਲੇ ਦੇ ਉੱਤੇ ਬਹੁਤ ਅੱਛਾ ਆ ਰਿਹਾ ਸੀ, ਉਹਦਾ ਭਰਪੂਰ ਜਿਹੜਾ ਨਾ ਫਾਇਦਾ ਚੁੱਕਿਆ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੇ। ਵਿਰਾਟ ਕੋਹਲੀ ਨੇ 138 ਰਨ ਬਣਾਏ, ਉਸ ਤੋਂ ਬਾਅਦ ਰੋਹਿਤ ਸ਼ਰਮਾ ਨੇ 57 ਸਕੋਰ ਬਣਾਏ, ਜਿਨ੍ਹਾਂ ਦੇ ਬਾਰੇ ਤਸੱਵੁਰ ਕਰ ਲਿੱਤਾ ਗਿਆ ਸੀ ਕਿ ਹੁਣ ਸ਼ਾਇਦ ਇਹ ਜਿਨ੍ਹਾਂ ਬਾਰੇ ਗੌਤਮ ਗੰਭੀਰ ਨੇ ਸਾਜ਼ਿਸ਼ ਕਰਕੇ ਜਿਹੜਾ ਸ਼ੁਭਮਨ ਗਿੱਲ ਨੂੰ ਲਿਆਏ, ਹਰਸ਼ਿਤ ਰਾਣਾ ਨੂੰ ਲਿਆਏ ਤੇ ਆ ਦੋਵਾਂ ਨੂੰ ਬਾਹਰ ਕੀਤਾ। ਹਾਂਜੀ, ਉਹ ਦੇਖੋ ਗੌਤਮ ਗੰਭੀਰ ਨੇ ਜੋ ਹੋਇਆ ਸੀ 2011 ਦੇ ਵਿੱਚ, ਉਹਦਾ ਬਦਲਾ ਮੈਂ ਪਹਿਲਾਂ ਵੀ ਇਹ ਕਹਿੰਦਾ ਕਿ ਇੱਕ ਜੈਲਸੀ ਵਾਲਾ ਤੇ ਇੱਕ ਜਿਹੜਾ ਖੁੰਨਸ ਰੱਖਣ ਵਾਲਾ ਬੰਦਾ ਜਿਹੜਾ ਨਾ ਲੱਗਦਾ, ਕਿਉਂਕਿ ਜਿਸ ਤਰ੍ਹਾਂ ਨੇ ਰਵੀ ਸ਼ਾਸਤਰੀ ਦੇ ਬਾਰੇ ਦੇ ਵਿੱਚ ਵੀ ਬਿਆਨ ਦਿੱਤੇ ਸਨ ਕਿ ਰਵੀ ਸ਼ਾਸਤਰੀ ਨੇ ਕੀ ਕੀਤਾ ਹੈ, ਮਤਲਬ 2 ਵਾਰੀ ਉਹਨੇ ਆਸਟ੍ਰੇਲੀਆ ਦੇ ਵਿੱਚ ਟੈਸਟ ਸੀਰੀਜ਼ ਜਿਤਾ ਕੇ ਦਿੱਤੀ ਐਜ਼ ਅ ਕੋਚ। ਉਸ ਤੋਂ ਬਾਅਦ ਵਿਰਾਟ ਕੋਹਲੀ ਦੇ ਬਾਰੇ 'ਚ ਵੀ ਬੋਲਦੇ ਰਹੇ ਨੇ। ਉਸ ਤੋਂ ਪਹਿਲਾਂ ਇਹ MS ਧੋਨੀ ਨੂੰ ਵੀ ਜਿਹੜਾ 2011 ਦੇ ਵਰਲਡ ਕੱਪ ਦਾ ਕ੍ਰੈਡਿਟ ਦਿੱਤਾ ਜਾਂਦਾ, ਉਹ ਵੀ ਕਹਿੰਦੇ ਨੇ ਮੇਰਾ ਬੰਦਾ, ਮੈਂ 90 ਤੋਂ ਜ਼ਿਆਦਾ ਸਕੋਰ ਬਣਾਏ ਸੀ। ਤੇ ਉਹਨਾਂ ਦੀ ਪੂਰੀ ਜਿਹੜੀ ਨਾ ਪਲੈਨਿੰਗ ਸੀ ਉਹਨਾਂ ਦੀ ਤੇ ਅਜੀਤ ਅਗਾਰਕਰ ਦੀ ਕਿ ਕਿਸੇ ਤਰੀਕੇ ਨਾਲ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਜਿਹੜੇ ਟੈਸਟ ਵੀ ਛੱਡ ਗਏ ਨੇ, T20 ਵੀ ਛੱਡ ਗਏ ਨੇ, ਤੇ ਆਖਰੀ ਜਿਹੜਾ ਫਾਰਮੈਟ ਬਚਿਆ ਉਸ ਵਿੱਚੋਂ ਇਹਨਾਂ ਨੂੰ ਕੱਢ ਦਿੱਤਾ ਜਾਵੇ। ਉਸ ਤੋਂ ਪਹਿਲਾਂ ਟੈਸਟ ਸੀਰੀਜ਼ ਜਿਹੜੀ ਸੀ ਉਹ ਬੜੀ ਸ਼ਾਨਦਾਰ ਤਰੀਕੇ ਨਾਲ ਸਾਊਥ ਅਫਰੀਕਾ ਨੇ ਜਿੱਤੀ ਤੇ ਭਰਪੂਰ ਜਵਾਬ ਦਿੱਤਾ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੇ। ਤੇ ਉਹਨੂੰ ਲੱਗ ਇਹੀ ਰਿਹਾ ਕਿ ਜਿਹੜਾ ਮੀਡੀਆ ਪਹਿਲਾਂ 1 ਸਾਲ ਪਹਿਲਾਂ ਤੋਪਾਂ ਦੇ ਜਿਹੜੇ ਰੁਖ ਸੀ ਉਹਨਾਂ ਨੇ ਵਿਰਾਟ ਤੇ ਰੋਹਿਤ ਸ਼ਰਮਾ ਦੇ ਉੱਤੇ ਕੀਤੇ ਸੀ, ਹੁਣ ਉਹ ਸਾਰਾ ਜਿਹੜਾ ਰੁਖ ਹੈ ਨਾ ਉਹ ਗੌਤਮ ਗੰਭੀਰ ਵੱਲ ਚਲਾ ਗਿਆ ਤੇ ਗੰਭੀਰ ਵਾਸਤੇ ਮਾਮਲਾ ਕਾਫੀ ਜ਼ਿਆਦਾ ਗੰਭੀਰ ਹੈ। ਤੇ ਪਹਿਲਾਂ ਜਿਹੜਾ ਵਨਡੇ ਉਹਦੇ ਬਾਰੇ ਜਿਹੜੀ ਤੁਸੀਂ ਗੱਲ ਕੀਤੀ, ਦੇਖੋ 3 ਵਿਕਟਾਂ ਅਗਰ ਤੁਹਾਡੀਆਂ ਉੱਤੋਂ ਗਿਰ ਜਾਣ, 11 ਦੇ ਉੱਤੇ 3 ਆਊਟ ਹੋ ਜਾਣ, ਹਰਸ਼ਿਤ ਰਾਣਾ ਨੇ ਬਹੁਤ ਹੀ ਅੱਛਾ ਬਾਲ ਕੀਤਾ ਸੀ ਉਹਨੂੰ, ਕੁਇੰਟਨ ਡੀ ਗੌਕ ਨੂੰ ਜਿਹੜਾ ਆਊਟ ਹੋਏ ਨੇ। ਉਸ ਤੋਂ ਬਾਅਦ ਆਊਟ ਸਵਿੰਗਰ ਵੀ ਬੜਾ ਸ਼ਾਨਦਾਰ ਸੀ, ਰਿਕਲਟਨ ਬੜਾ ਸ਼ਾਨਦਾਰ ਬੱਲੇਬਾਜ਼ ਹੈ। ਤੇ ਉੱਥੋਂ ਰਿਕਵਰ ਕਰਨਾ ਕੋਈ ਸੋਚ ਵੀ ਨਹੀਂ ਸਕਦਾ ਸੀ, ਤਸੱਵੁਰ ਵੀ ਨਹੀਂ ਕਰ ਸਕਦਾ ਸੀ ਕਿ 332 ਕਰ ਜਾਏਗਾ। ਔਰ ਇੱਕ ਵਕਤ ਐਸਾ ਸੀ ਜਦੋਂ 5 ਵਿਕਟਾਂ ਗਿਰੀਆਂ ਹੋਈਆਂ ਸੀ ਬ੍ਰਿਕਸੇ ਤੇ ਦੂਸਰਾ ਉਹਦੇ ਨਾਲ ਜਿਹੜਾ ਸੀ ਮਾਰਕੋ ਜੈਨਸਨ। ਉਹ ਤਾਂ ਮਾਰਕੋ ਜੈਨਸਨ ਤਾਂ ਸਵਾਬ ਸਮਝਦਾ ਇੰਡੀਅਨ ਬੌਲਰਾਂ ਨੂੰ, ਚਾਹੇ ਟੈਸਟ ਮੈਚਿਸ ਹੋਣ ਜਾਂ ਵਨਡੇ ਮੈਚਿਸ ਹੋਣ, ਮਾਰ ਕੇ ਉਹਨੇ ਜਿਹੜਾ ਨਾ ਧਾਗੇ ਜਿਹੜੇ ਨੇ ਖੋਲ ਦਿੱਤੇ ਨੇ ਇੰਡੀਅਨ ਬੌਲਰਸ ਦੇ। ਤੇ ਉਹ ਇੱਕ ਹੀ ਓਵਰ ਦੇ ਵਿੱਚ ਜਿਹੜੀਆਂ 2 ਵਿਕਟਾਂ ਗਿਰੀਆਂ। ਚਲੋ ਜੀ, ਮਾਰਕੋ ਜੈਨਸਨ ਵੀ ਬੁਰੇ ਬਾਲ ਦੇ ਉੱਤੇ ਆਊਟ ਹੋਇਆ। ਉਸ ਤੋਂ ਬਾਅਦ ਜਿਹੜਾ ਆਊਟ ਹੋਇਆ ਸੀ ਬ੍ਰਿਟਸੇ, ਉਹ ਜ਼ਿਆਦਤੀ ਕਰ ਗਿਆ। ਮਤਲਬ ਇੱਕ ਬਾਲ ਪਹਿਲਾਂ ਇੱਕ ਪਲੇਅਰ ਆਊਟ ਹੋਇਆ ਤੇ ਤੈਨੂੰ ਚਾਹੀਦਾ ਸੀ ਕਿ ਕਾਰਬਨ ਬੋਸ਼ ਨਾਲ ਅਗਰ ਇਹ ਡੀਪ ਜਾਂਦਾ ਤੇ ਮੈਂ ਹੀ ਸਮਝਦਾ ਸੀ ਕਿ 49ਵੇਂ ਓਵਰ ਦੇ ਵਿੱਚ ਜਿਹੜਾ ਨਾ ਸਕੋਰ ਪੂਰਾ ਹੋ ਜਾਏਗਾ। ਸਾਊਥ ਅਫਰੀਕਾ ਦੀ ਟੀਮ ਜਿਹੜੀ ਹੈ ਨਾ ਮੁਫਾਸ ਸਾਹਿਬ, ਬੜੀ ਹੀ ਸ਼ਾਨਦਾਰ ਸ਼ੇਪ ਦੇ ਵਿੱਚ ਦਿਖਾਈ ਦੇ ਰਹੀ ਹੈ। ਫਿਜ਼ੀਕਲ ਫਿਟਨੈਸ ਹੋਵੇ, ਹਾਰਡ ਹਿਟਿੰਗ ਹੋਵੇ, ਉਹਨਾਂ ਦੇ ਜਿਹੜੇ ਰਿਕਲਟਨ ਨੇ, ਉਸ ਤੋਂ ਬਾਅਦ ਟੋਨੀ ਡੀ ਜ਼ੋਰਜੀ ਨੇ, ਪਾਕਿਸਤਾਨ ਦੇ ਵਿੱਚ ਵੀ ਟੋਨੀ ਨੇ ਜਿਹੜਾ ਨਾ T20 ਦੇ ਵਿੱਚ ਸਕੋਰ ਕਰਕੇ ਦਿਖਾਇਆ।